ਘਰ ਚੋਰੀ ਕਰਨ ਗਿਆ ਤੇ ਉਹਨਾਂ ਦੀ ਮਾਈ ਉੱਠ ਗਈ, ਕਹਿੰਦੀ ਕੌਣ? ਕਹਿੰਦਾ ਮਾਂ ਜੀ ਮੈਂ ਬਾਸ। ਮਾਂ ਜੀ ਲੈ ਮਾਂ ਜੀ ਮੈਂ ਬਾਸ। ਲਾਡਲਾ ਸੀ ਤੇ ਚੋਰ ਸੀ ਫੁੱਲ। ਮੁਦੱਸਰ ਭਾਈ ਲਾਡਲਾ ਵੀ ਬੜਾ ਸੀ, ਉਨਕੀ ਤੇ ਅੱਖਾਂ ਅੰਨੀਆਂ ਹੋ ਗਈਆਂ ਤੇ ਉਹ ਆਪ ਫੜ ਕੇ ਲੈ ਜਾਂਦੇ ਕਿ ਆ ਹੀ ਤਿਜੋਰੀ। ਜਦੋਂ ਬੁੱਢਾ ਹੋ ਗਿਆ ਚੋਰੀ ਕਰਨ ਉਹਦੀ ਵੀ ਸੁਣ ਲਓ। ਹਾਂ ਨਹੀਂ ਰਹਿ ਤੂੰ ਹੁਣ ਕੀ ਸੁਣਨੀ ਆਹੋ ਵੀ ਹੁਣ ਮੈਂ ਕਹਿੰਦਾ ਵੀ ਰਿਸ਼ਤੇ ਦੀ ਗੱਲ ਨਹੀਂ ਚੱਲ ਨਹੀਂ ਕਰੋ ਚੱਲ। ਅੰਨਾ ਸੀਗਾ ਮੁਦੱਸਰ ਤੇ ਆਪਣੀ ਬੁੱਢੀ ਦਾ ਘੁੰਡ ਚੁੱਕ ਕੇ ਕਹਿੰਦਾ ਮਾਸ਼ਾਅੱਲਾ, ਉਹਨੇ ਚੰਡ ਮਾਰੀ ਤੂੰ ਤੇ ਅੰਨਾ ਵਾ। ਐਡਾ ਲਾਡਲਾ ਚੋਰ ਸੀਗਾ, ਉਹਨਾਂ ਦੇ ਚੌਧਰੀ ਨੂੰ ਪਹਿਲੀ ਤਨਖਾਹ ਮਿਲੀ ਤੇ ਉਹ 'ਚੋਂ ਇਹਦਾ ਹਿੱਸਾ ਰੱਖਣ ਦਿਆ। ਲੋਕ ਬਾਸ ਪਿੰਡ 'ਚ ਨਾਈ ਦਾ ਰੱਖ ਐਡਾ ਪਿੰਡ ਦਾ ਲਾਡਲਾ ਚੋਰ ਆ ਕਿ ਸੇਪੀ ਦੇ ਦਾਣੇ ਵੀ ਲੈਂਦਾ। ਫਰੀਦ ਐਡਾ ਘੜੀ ਲੈ ਕੇ ਕਿਸੇ ਦੀ ਘੜੀ ਲੈ ਗਿਆ ਨਾ, ਲਾ ਕੇ ਘੜੀ ਲੈ ਕੇ ਤਾਂ ਅਗਲੇ ਦਿਨ ਉਹ ਬੰਦਾ ਆਪਣੀ ਘੜੀ ਲੈ ਕੇ ਜਾ ਕੇ ਕਹਿੰਦਾ ਯਾਰ ਇਹ ਕਿਸੇ ਦੀ ਸੀ, ਆ ਮੇਰੀ ਯਾਰ ਹਲਾ ਦੇ। ਐਡਾ ਲਾਡਲਾ ਚੋਰ ਆ, ਚੋਰੀ ਕਰਨ ਜਾ ਰਹੇ ਤੇ ਅਗਲੇ ਘਰ ਵਾਲੇ ਤੇਲ ਚੋਰੇ ਬੂਏ। ਆਹੋ ਐਡਾ ਲਾਡਲਾ ਚੋਰ ਆ, ਇਹਨੂੰ ਬੇਦਾਂ ਵਾਲਾ ਟਰੰਕ ਚਕਾਇਆ ਤੇ ਰਾਹ 'ਚ ਕਹਿੰਦੇ ਲੈ ਜਾ ਤੂੰ ਰਾਤ ਨੂੰ ਵੀ ਲੈ ਕੇ ਜਾਣਾ। ਐਡਾ ਲਾਡਲਾ ਚੋਰ ਆ ਕਿ ਛਾਲ ਮਾਰੀ ਤੇ ਅੱਗੋਂ ਲਾਈਟ ਨਹੀਂ ਹੈ ਤੇ ਉਹ ਕਹਿੰਦੇ ਪੁੱਤ ਅੱਜ ਤੇ ਲਾਈਟ ਨਹੀਂ ਹੈ। ਕਹਿੰਦਾ ਨਹੀਂ ਮੇਰੇ ਕੋਲ ਟੈਸਟਰ ਪਲਾਸ ਹੈ। ਅੱਛਾ ਚੋਰੀ ਕਰਨ ਗਿਆ ਤੇ ਘਰ ਵਾਲੀ ਮਾਈ ਦੇ ਦਿਵਾਲੇ ਹੋ ਗਈ, ਕਹਿੰਦੀ ਵਾਸਪੋਤ ਹਫਤੇ 'ਚ ਦੋ ਚੰਗੀਆਂ ਨਹੀਂ ਹੁੰਦੀਆਂ। ਆਵਾਰਾ ਗਰਦ ਹੋ ਗਿਆ। ਕੋਈ ਪਰੇਸ਼ਾਨੀ ਹੈ ਤੇ ਉਦਾਂ ਹੁਕਮ ਕਰ। ਹਾਂ ਅੱਛਾ ਯਾਰ ਉਹਦੀ ਸੁਣ ਲਓ, ਹੁਣ ਕੋਈ ਨਾ ਬੋਲੇ। ਨਹੀਂ ਹੁਣ ਕੀ ਮੈਂ ਕਰਨੀ ਆਹੋ ਆ ਵੀ ਭਾਈ ਦਾਨਸ਼ ਵੀ ਚੋਰ ਹੁੰਦਾ ਸੀ, ਇੱਕ ਜਗ੍ਹਾ ਤੇ ਰਕਸ਼ਾ ਲੈ ਕੇ ਚੋਰੀ ਕਰਨ ਜਾਂਦੇ ਆ, ਉਹਦੀ ਬਾਗ ਨਾਲ ਇਹ ਵੀ ਫੜਿਆ ਗਿਆ। ਇਹ ਲਾਡਲਾ ਨਹੀਂ ਹੈਗਾ ਵਿੱਚ। ਇਹ ਵੀ ਚੋਰ ਹੀ ਸੀ ਭਾਈ। ਨਹੀਂ ਉਹਨੂੰ ਕਰਨ ਦੇ, ਠੀਕ ਆ। ਉਹਦੇ ਏਡੀ ਉੱਚੀ ਆਵਾਜ਼ ਵਾਲਾ ਰਕਸ਼ਾ ਲੈ ਗਿਆ। ਇਹ ਚੋਰ ਸੀਗਾ, ਚੋਰੀ ਕੀਤੀ, ਉੱਥੇ ਬੱਤੀ ਬੰਦ ਹੋ ਗਈ, ਆਪਣੇ ਮੋਬਾਈਲ ਦੀ ਟਾਰਚ ਬਾਲੀ ਫੜਿਆ ਗਿਆ। ਆਹੋ ਇਹ ਚੋਰ ਸੀਗਾ। ਨਹੀਂ ਇਹਨਾਂ ਘਰ ਚੋਰ ਆ ਗਏ, ਇਹਨਾਂ ਵੀ ਘਰ ਆ ਇਦਾਂ ਵੀ ਕਰਨਾ। ਇਹਨਾਂ ਘਰ ਚੋਰ ਆ ਗਏ ਤੇ ਕੰਧ ਤੋੜ ਕੇ ਆਪਣੇ ਨਾਲ ਦੇ ਭਰਾ ਘਰ ਵੀ ਭੇਜਣ ਦੇ ਆ। ਚੋਰ ਸੀਗਾ ਤੇ ਸ਼ਰੀਕਾ ਹਾਂ ਸਾਲ ਕੁ ਬਾਅਦ ਨਾ ਢੋਲ ਲੈ ਕੇ ਗਲੀਆਂ 'ਚ ਫਿਰਨ ਡਿਆ, ਕਹਿੰਦਾ ਮੇਰਾ 1 ਲੱਖ ਸਬਸਕ੍ਰਾਈਬਰ ਹੋ ਗਿਆ। ਦੱਸਣ ਨੂੰ ਵੀ ਇੱਕ ਬੰਦਾ ਕਹਿੰਦਾ ਮੈਂ ਸਰਦਾਰ ਆ, ਉਹਨੂੰ ਕਹਿੰਦਾ ਮੈਂ ਨੌਕਰ ਆ। ਰਾਜਾ ਓਏ ਮੈਂ ਨੌਕਰ। ਫਰੀਦ ਨੂੰ ਇੱਕ ਬੰਦਾ ਕਹਿੰਦਾ ਮੈਂ ਸਰਦਾਰ ਆ, ਉਹਨੂੰ ਕਹਿੰਦਾ ਮੈਂ ਕਮਾਲ ਆ। ਸਰਦਾਰ ਕਮਾਲ। ਮੋਬਾਈਲਾਂ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਆਈਫੋਨ 11 ਪ੍ਰੋ ਹੈਗਾ? ਕਹਿੰਦਾ ਯਾਰ ਇੱਕ ਮਿੰਟ ਗੱਲ ਕਰਾਈ ਉੱਥੇ। ਆਵਾਸ ਨਾ ਕ੍ਰੇਨ ਵਾਲੇ ਪੰਜੇ ਨਾਲ ਦੁਆਬ ਕਰਨ ਡਿਆ, ਕਹਿੰਦਾ ਬਹੁਤੀ ਮੰਗੀ ਜਾ। ਉਹਦਾ ਚੁੱਕਣ ਵਾਲਾ। ਅੱਛਾ ਉਸੇ ਪੰਜੇ ਨਾਲ ਖੁਰਕ ਕਰਨ ਦਾ ਤੇ ਪਿੰਡਾਂ ਛਿੱਲਿਆ ਸਾਰੇ। ਉਹ ਕਿਹੜਾ ਹੁੰਦਾ ਮਰੇ ਪੰਜਾ। ਉਹ ਇੱਕ ਨੇ ਪੰਜਾ ਤਾਂ ਨੂੰ ਚੁੱਕਿਆ ਤੇ ਉਹ ਕਹੀ ਆ ਕਹਿੰਦਾ ਇਹ ਕਾਦੀਆਂ ਦਵਾਵਾਂ ਮੰਗਦੇ ਆ। ਅੱਛਾ ਬੰਦੇ ਨੇ ਇੱਕ ਦੇਖ ਲਈ ਤੇ ਉਹੀ ਪੰਜਾ ਉਹਦੇ ਅੱਗੇ ਕਰਤਾ, ਉਹਨੇ ਦੇਖ ਚੁੱਕ ਕੇ ਵਿੱਚ ਰੱਖਦੀ, ਕਹਿੰਦਾ ਲੈ ਜਾ। ਮੈਂ ਰੱਜ ਗਿਆ ਦੇ ਤੋਂ ਲੈ ਜਾ। ਅੱਛਾ ਸੋਨੀ ਭਾਈ ਰਾਸ਼ਨ ਲੈਣ ਗਿਆ ਤੇ ਉਹੀ ਕ੍ਰੇਨ ਵਾਲਾ ਪੰਜਾ ਲੈ ਕੇ ਕਹਿੰਦਾ ਇਹ 'ਚ ਪਾ ਦਿਓ। ਉਹਨੇ ਅੱਧਾ ਟਰੱਕ ਨਹੀਂ ਦਾਤਾ ਸਾਹਿਬ ਤੇ ਬਾਹਰ ਕਰੇਨ ਖਿਲਾਰ ਕੇ ਨਾ ਤੇ ਉਹਦੀ ਲਾਈਨ ਦੇ ਵਿੱਚ ਉੱਪਰੋਂ ਦੀ ਅੱਜ ਲਿਆ ਰਿਹਾ ਕਰਕੇ। ਦੋ ਬੰਦੇ ਥੱਲੇ ਦੇ ਕੇ ਮਾਰਦੇ ਉਹਦੇ। ਇੱਕ ਬੰਦਾ ਕਹਿੰਦਾ ਕਬਰ ਕੱਢਣੀ, ਉਹ ਪੰਜੇ ਨਾਲ ਕੱਢਣ ਲੱਗਾ, ਉਹ ਖੂਹ ਬਣਾਤਾ ਕਬਰ ਦੀ। ਉਹ ਕਹਿੰਦਾ ਕਿਹੜੀ ਗੋਲ ਕਬਰ ਕਰਤੀ। ਮਸ਼ੀਨ ਲਾਉਣੀ ਸੀ ਤੇ ਸਰਫ ਉਹ ਜਿਹੜਾ ਸਰਫ ਨਹੀਂ ਉਹ ਕਰੇਨ ਵਾਲੇ ਪੰਜੇ ਨਾਲ ਪਾਤਾ, ਸਾਰੀ ਮਸ਼ੀਨ ਹੀ ਦਫਨਾ ਦਿੱਤੀ। ਉਹ ਪੰਜੇ ਨਾਲ ਆਬੂ ਨੂੰ ਉਠਾਣ ਦਿਆ, ਕਹਿੰਦਾ ਉੱਠ ਜੋ। ਉਹ ਕਰੇਨ ਦੇ ਨਾਲ ਇੱਕ ਵੱਡੇ ਸੇ ਨਹੀਂ ਉਹਨੇ ਪਾਣੀ ਚੁੱਕਿਆ ਇੰਜ ਕਰਕੇ ਤੂੰ ਇੰਜ ਕੀਤਾ ਤੇ ਡੁੱਲ ਗਿਆ ਤੇ ਕਹਿੰਦਾ ਇਹ ਵਜ਼ੂ ਕਰਨ ਦੇ। ਮੈਂ ਦੱਸਿਆ ਵੀ ਉਸੇ ਪੰਜੇ ਨਾਲ ਸਿਰ ਚਾਂ ਕਰਕੇ ਮਾਲਿਸ਼ ਕੀਤੀ ਤੇ ਮਗਜ ਬਾਹਰ ਕੱਢਤਾ ਉਹਦਾ। ਆਪਣੇ ਯਾਰ ਦਾ ਨਾ ਆਪਣੇ ਯਾਰ ਦੀ ਕੰਧ ਢਾਤੀ, ਉਹਨਾਂ ਦਾ ਬੂਹਾ ਖੜਕਾਉਣ ਡਿਆ ਸੀ। ਇਹਦੇ ਘਰਦਿਆਂ ਨੇ ਕਿਹਾ ਅੱਜ ਪੰਜੇ ਪਕਾਣੇ ਆ ਤੇ ਉਹ ਕਰੇਨ ਵਾਲੇ ਲੈ ਆਇਆ ਏਡੇ। 2 ਦਰਜਨ ਪੰਜੇ ਲੈ ਤੇ ਕਸਾਈ ਨੂੰ ਕਹਿੰਦੇ ਇਹਨੂੰ ਅਖਬਾਰ ਚ ਲਪੇਟ ਦੇ। ਮੁਦੱਸਰ ਨੇ ਪੰਜੇ ਲਏ ਤੇ ਉਹ ਪੰਜੇ ਹਾਂਡੀ 'ਚ ਗੱਲਾਂ ਕਰਨ ਦੇ, ਕਹਿੰਦੇ ਇਸ ਵਿਹੜੇ 'ਚ ਅਸੀਂ ਅੱਗੇ ਵੀ ਫਿਰੇ ਤੁਰੇ। ਇਹਨੂੰ ਕਿਸੇ ਨੇ ਕਰੇਨ ਵਾਲੇ ਪੰਜੇ ਨਾਲ ਜਲੇਬੀਆਂ ਕੱਢਣ ਲੱਗ ਪਿਆ ਤਾਂ ਸੜਕ ਬੰਦ ਕਰਤੀ। ਫਲਕ ਭਾਈ ਵੀ ਪਟਰੀ ਤੇ ਲੰਮੇ ਪਏ। ਮੈਂ ਕਿਹਾ ਇੱਥੇ ਲੰਮੇ ਪਏ ਕੀ ਹੋਇਆ? ਕਹਿੰਦਾ ਯਾਰ ਪਰੋਣੇ ਆਂਦੇ ਉਹਨਾਂ ਨੂੰ ਲੈਣਾ। ਲੈ 150-200 ਯਤੀਮ ਮਾਰਤਾ, ਕਰੇਨ ਵਾਲੇ ਪੰਜੇ ਨਾਲ ਪਿਆਰ ਦੇਣ ਡਿਆ ਉਹਨਾਂ। ਇਹ ਵੀ ਨਾ ਲੈਣਾ ਤੇ ਲੰਮੇ ਪਿਆ ਤੇ ਮੈਂ ਕਿਹਾ ਇਹ ਕੀ ਕਹਿੰਦਾ ਅਬਾਸ ਆਨਲਾਈਨ। ਭਾਈ ਫੇਰ ਲੈਣਾ ਤੇ ਲੰਮਾ ਪਿਆ। ਮੈਂ ਕਿਹਾ ਕੀ ਗੱਲ ਆ, ਜ਼ਿੰਦਗੀ ਤੋਂ ਦਿਲ ਚੜ ਗਿਆ? ਕਹਿੰਦਾ ਲਾਕਡਾਊਨ ਆ, ਕਿਹੜੇ ਕੋ ਗੱਡੀ ਆਣੀ। ਕਹਿੰਦਾ ਯਾਰ ਮੈਂ ਹਿਸਾਬ ਲਾਇਆ ਲਾਕਡਾਊਨ 'ਚ ਜਿੰਨਾ ਮਹਿੰਦੀ ਦਾ ਰੰਗ ਚੜਦਾ ਨਾ ਅੱਗੇ ਪਿੱਛੇ ਨਹੀਂ। ਮੁਦੱਸਰ ਨੂੰ ਇੱਕ ਬੰਦਾ ਕਹਿੰਦਾ ਮੈਂ ਸਰਦਾਰ ਆ, ਕਹਿੰਦਾ ਮੈਂ ਗਰਦਾਰ ਆ। ਗਰਦਾਰ
ਇੱਕ ਵਿਆਹ ਤੇ ਗਿਆ ਵਾ ਤੇ ਉਹਨਾਂ ਨੇ ਇਸ਼ਤਬਾਈ ਦੇਤੀ, ਪਹਿਲੀ ਛੁਰਲੀ ਚਲਾਈ ਆ ਤੇ ਝੁਮਰਿਓ ਫੜਿਆ ਇਹਨੂੰ। ਇਹਨੇ ਨਾਲ ਹੀ ਚਲਾ ਗਿਆ। ਇਹਨੇ ਜਦੋਂ ਮਾਮੇ ਵਾਲ ਜਾਣਾ ਹੋਵੇ ਨਾ, ਜਣਾ ਵਾਲੇ 3 ਤਾਵਾ ਗੁੱਡਾ ਡਾਉਂਦਾ, ਉਹਦੇ ਨਾਲ ਉੱਡ ਕੇ ਚੱਲ ਜਾ। ਓਏ ਯਾਰ ਵੈਸੇ ਨਾ ਇੱਕ ਨਾਦਰੀਨ ਇੱਕ ਤੇ ਯਾਨੀ 3-4 ਐਸੀਆਂ ਮੌਤਾਂ ਹੋਈਆਂ ਨੇ ਸਾਡੇ ਆਰਟਿਸਟ ਫੀਲਡ ਦੇ ਵਿੱਚੋਂ, ਦੁਨੀਆ ਦੇ ਵਿੱਚ ਪੂਰੀ। ਇੱਕ ਇੰਡੀਅਨ ਇਰਫਾਨ ਖਾਨ ਸਾਹਿਬ ਜਿਹੜੇ ਬੜੇ ਅੱਛੇ ਐਕਟਰ, ਮੇਰੇ ਬੜੇ ਫੇਵਰੇਟ ਵੀ, ਉਹ ਮਤਲਬ ਕਈਆਂ ਲੋਕਾਂ ਦੀ ਅੱਖ ਹੀ ਐਕਟਰਾਂ ਵਾਲੀ ਹੁੰਦੀ ਹੈ, ਉਹਨਾਂ ਦੀਆਂ ਉਹ ਅੱਖਾਂ ਹੀ ਐਕਟਰਾਂ ਵਾਲੀਆਂ ਸੀ ਤੇ ਉਹ ਉਹਨਾਂ ਦੀ ਡੈਥ ਹੋ ਗਈ। ਫਿਰ ਉਸ ਤੋਂ ਬਾਅਦ ਰਸ਼ੀ ਕਪੂਰ ਸਾਹਿਬ, ਯਾਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂ ਕੀ ਨਾਂ ਸੀ ਜਿਹਨੇ ਆ ਟੌਮ ਐਂਡ ਜੈਰੀ ਦਾ, ਜਿਹੜਾ ਟੌਮ ਐਂਡ ਜੈਰੀ ਦਾ ਡਾਇਰੈਕਟਰ ਸੀ, ਉਹ ਜਿਹੜੇ ਸੀ ਨਾ, ਉਹਨਾਂ ਦਾ ਨਾਮ ਬਰਾ ਲਓ YouTube ਤੇ ਦੇਖੋਗੇ ਮਿਲ, ਉਹ ਬੰਦਾ ਫੌਤ ਹੋ ਗਿਆ ਯਾਰ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜ਼ਾਹਰੀ ਉਹ ਬੱਚਿਆਂ ਦੇ ਕਾਰਟੂਨ ਲੱਗਦੇ ਸੀ ਟੌਮ ਐਂਡ ਜੈਰੀ, ਲੇਕਿਨ ਤੁਸੀਂ ਥੋੜੀ ਜਿਹੀ ਅਕਲ ਦੇ ਨਾਲ ਵੇਖੋ ਨਾ ਤੇ ਉਹ ਐਸਾ ਉਹਦੇ 'ਚ, ਯਾਨੀ ਅਸੀਂ ਕਹਿੰਦੇ ਨਾ ਯਾਰ ਇਹ ਫਿੱਕੀ ਗੱਲ ਆ, ਯਾਰ ਇਹ ਗੱਲ, ਯਾਰ ਇਹ ਕਿੱਡੀ ਹੌਲੀ ਗੱਲ ਆ ਯਾਰ, ਇੱਦਾਂ ਉਹ ਯਾਨੀ ਫਿੱਕ ਪੁਣੇ ਦੇ ਐਂਡ ਤੋਂ ਸ਼ੁਰੂ ਕਰਦੇ ਨੇ ਅੱਗੇ। ਔਰ ਮੈਂ ਤੁਹਾਨੂੰ ਇੱਕ ਟੈਕਨੀਕਲ ਦੱਸਾਂ, ਮੇਰਾ ਤਜਰਬਾ ਇਹ ਹੈ ਕਿ ਜਿਹੜੀ ਫਿੱਕੀ ਗੱਲ ਹੁੰਦੀ ਨਾ, ਇੱਕ ਲੈਵਲ ਤੱਕ ਫਿੱਕੀ ਹੁੰਦੀ ਹੈ, ਫਿੱਕੀ ਗੱਲ ਨੂੰ ਮਜ਼ੀਦ ਫਿੱਕੀ ਕਰੀ ਜਾਓ ਨਾ, ਇੱਕ ਟਾਈਮ ਆਏਗਾ ਕਿ ਉਹ ਉਹਦੇ ਹਾਸਾ ਆਉਣਾ ਸ਼ੁਰੂ ਹੋ ਜਾਏਗਾ। ਯਾਨੀ ਇਹ ਵੀ ਇੱਕ ਕਾਮੇਡੀ ਦੀ ਇੱਕ ਟੈਕਨੀਕ ਆ ਕਿ ਇੱਕ ਫਿੱਕੀ ਗੱਲ ਕਰਤੀ ਨਾ ਤੇ ਉਸ ਤੋਂ ਬਾਅਦ ਇੱਕ ਹੋਰ ਕਰਦੀ, ਉਹਦੀ ਵੀ ਇੱਕ ਲਿਮਟ ਆ ਕਿ ਇੱਥੇ ਤੱਕ ਫਿੱਕੀ ਕਰ ਸਕਦੇ, ਉਸ ਤੋਂ ਬਾਅਦ ਕਰੋਗੇ ਤੇ ਉਹ ਐਸੀ ਮਜ਼ੇਦਾਰ ਬਣ। ਉਹ ਕਾਰਟੂਨ ਉਹ ਸੀ ਕਿ ਉਹ ਮਤਲਬ ਪਹਾੜ ਤੇ ਦੌੜੀ ਜਾ ਰਹੀ ਹੈ ਬਿੱਲੀ ਤੇ ਪਹਾੜ ਤੋਂ 40 ਫੁੱਟ ਅੱਗੇ ਨਿਕਲ ਗਈ ਹੈ, ਥੱਲੇ ਜ਼ਮੀਨ ਹੀ ਹੈ ਨਹੀਂ, ਚੂਹਾ ਪਿੱਛੇ ਖਲੋ ਗਿਆ ਨੁੱਕਰ ਤੇ ਉਹ ਅੱਗੇ ਨਿਕਲ ਗਈ ਹੈ ਤੇ ਆਪਣੀ ਨੂੰ ਦੇਖਦੇ ਜਦੋਂ ਥੱਲੇ ਵੇਖਿਆ ਤੇ ਫਿਰ ਥੱਲੇ ਯਾਰ ਵੀ ਐਸਾ ਸੁਭਾਨ ਅੱਲਾ। ਉਹ ਜ਼ਾਹਰੀ ਸਿਰਫ ਲੱਗਦਾ ਬੱਚਿਆਂ ਵਾਲੇ ਕਾਰਟੂਨ, ਉਹ ਬਹੁਤ ਵੱਡਾ ਕੰਮ ਸੀ ਸਰ। ਉਹ ਬਿੱਲੀ ਚੂਹੇ ਵਾਲੇ ਕਾਰਟੂਨ ਫਲਕ ਭਾਈ ਹਿਦਾਇਤਕਾਰੀ ਕਰਨ ਲੱਗ ਪਏ, ਉਹ ਇੰਨੇ ਦੁਖੀ ਬਣਾਤੇ ਨਿਆਣੇ ਦੇਖਣ ਦੇ ਨਾਲੇ ਰੋਂਦੇ। ਇੱਕ ਨਿਆਣੇ ਨੂੰ ਅਟੈਕ ਹੋ ਗਿਆ। ਬਿੱਲੀ ਚੂਹੇ ਵਾਲੇ ਕਾਰਟੂਨ ਬਣਾਏ ਤੇ ਪਹਿਲੀ ਕਿਸ ਚ ਬਿੱਲੀ ਐਂਡ ਤੇ ਬਿੱਲੀ ਵਿਲਨ ਕੋ ਮਰਵਾਤੀ ਤੇ ਉਹਦਾ ਕਰੈਕਟਰ ਹੀ ਖਤਮ ਹੋ ਗਿਆ। ਬਿੱਲੀ ਚੂਹੇ ਵਾਲੇ ਕਾਰਟੂਨ ਬਣਾਏ ਤੇ ਪ੍ਰੋਡਿਊਸਰ ਨੂੰ ਕਹਿੰਦੇ ਯਾਰ ਮੈਨੂੰ ਹੋਰ ਜਾਨਵਰ ਵੀ ਚਾਹੀਦੇ ਆ। ਇੰਨਾ ਕੁ ਉਹਨਾਂ ਨੇ ਬੱਚਿਆਂ ਨੂੰ ਹਸਾਇਆ। ਔਰ ਦੇਖੋ ਪੂਰੀ ਦੁਨੀਆ ਦੇ ਬੱਚਿਆਂ ਨੂੰ, ਮਤਲਬ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਿਰਫ ਜੀ ਕ੍ਰਿਸਚਨਸ ਦੇ ਬੱਚਿਆਂ ਵਾਸਤੇ ਕਾਰਟੂਨ ਅਸੀਂ ਬਣਾਏ ਜਾਂ ਅਰਬੀਆਂ ਦੇ ਬੱਚਿਆਂ ਵਾਸਤੇ ਜਾਂ ਅਸੀਂ ਜਨਾਬ ਜੀ ਯੂਨਾਨੀਆਂ ਵਾਸਤੇ, ਪੂਰੀ ਦੁਨੀਆ ਦੇ ਵਿੱਚ ਉਹਨਾਂ ਇਸ ਕੋਲੋਂ ਗੋਰਾ ਬਹੁਤ ਵੱਡੇ ਦਿਮਾਗ ਦਾ ਮਾਲਕ ਸੀ ਕਸਮ। ਗੋਰਾ ਵੀ ਮੁਦੱਸਰ ਵੀ ਬੜੇ ਵੱਡੇ ਦਿਮਾਗ ਦਾ ਮਾਲਕ ਆ। ਆਹੋ ਅਰਬੀਆਂ ਖੁੱਲੇ ਦਿਮਾਗ ਦਾ ਮਾਲਕ ਆ। ਅਰਬੀਆਂ ਵਾਲਾ ਲਿਬਾਸ ਪਾਇਆ ਤੇ ਪਲਾਜ਼ਿਆਂ ਦੀਆਂ ਪੌੜੀਆਂ ਤੋਂ ਕੀਸੀਆਂ ਲੈ ਕੇ ਉਤਰਨ। ਏਡਾ ਵੱਡਾ ਪਲਾਜ਼ਾ ਬਣਾਇਆ ਕਰੋੜਾਂ ਰੁਪਈਆ ਲਾ ਕੇ ਤੇ ਆਪ ਚੌਕੀਦਾਰ ਲੱਗਾ ਉੱਥੇ। ਆਹੋ ਇਹਦਾ ਵੀ ਭਾਈ ਵਿਆਹ ਹੋ ਗਿਆ ਤੇ ਵਲੀਮੇ ਵਾਲੇ ਦਿਨ ਚੰਗੀਆਂ ਸਲਾਮੀਆਂ ਹੋ ਗਈਆਂ ਤੇ ਦੌੜ ਗਿਆ, ਸਲਾਮੀਆਂ ਲੈ ਕੇ ਦੌੜ ਗਿਆ। ਅੱਛਾ ਲੱਦੀ ਕਸਵੇ ਇਹ ਤਾਂ ਨਾਰਮਲ ਗੱਲ ਕਰਦਾ ਹੈ। ਇਹ ਪਲਕ ਭਾਈ ਨੂੰ ਵੀ ਭਾਈ ਵਿਆਹ ਹੋ ਗਿਆ ਤੇ ਉਹ ਦੁੱਧ ਪਲਾਈ ਦੀ ਰਸਮ ਕਰਨ ਦੇ, ਕਹਿੰਦਾ ਮੈਨੂੰ ਛਾਟ ਪਈ। ਮੁਦੱਸਰ ਦਾ ਵਿਆਹ ਭਾਈ ਦੁੱਧ ਪਲਾਈ ਦੀ ਰਸਮ, ਉਹ ਕੁੜੀਆਂ ਨੇ ਕਿਹਾ 40,000 ਰੁਪਇਆ ਲੈਣਾ, ਕਹਿੰਦਾ ਰਹਿਣ ਦੋ ਮੈਂ ਬੰਗਾਲੀ ਤੋਂ ਪੀ ਲਾਂਗਾ। ਅੱਛਾ ਸਿਰ ਪਾੜ ਗਿਆ ਤੇ ਦਿਮਾਗ ਨਜ਼ਰ ਆ ਰਿਹਾ, ਬੰਦਾ ਕਹਿੰਦਾ ਪੱਠੀ ਕਰਾ ਲਾ, ਕਹਿੰਦਾ ਨਹੀਂ ਮੈਂ ਖੁੱਲੇ ਦਿਮਾਗ ਦਾ ਆਦਮੀ ਖੁੱਲੇ ਦਿਮਾਗ ਦਾ ਮਾਲਕ ਆ। ਦਿਮਾਗ ਦਾ ਮਾਲਕ। ਆਹੋ ਅੱਛਾ ਇਹਦਾ ਵਿਆਹ ਹੋਇਆ, ਇਹਦੇ ਕੁੱਲਾ ਪਾਉਣਾ ਸੀ ਤੇ ਪਹਿਲੇ ਤੇ ਸਿਰ ਤੇ ਜਰਾਬ ਪਾਈ, ਕਹਿੰਦਾ ਮੈਨੂੰ ਕੁੱਲਾ ਲੱਗਦਾ ਵਾ। ਭਾਈ ਨੂੰ ਵੀ ਅੱਛਾ ਗਲਾ ਖਰਾਬ ਸੀ ਨਾ, ਅਕਸਰ ਗਲਾ ਖਰਾਬ ਰਹਿੰਦਾ ਸੀ ਤੇ ਅਗਲੇ 2 ਦੰਦ ਤੜਾਤੇ ਨੇ ਤੇ ਮੈਂ ਕਹੇਗੀ, ਕਹਿੰਦਾ ਯਾਰ ਡਾਕਟਰ ਤੂੰਬਾ ਲਾਉਂਦਾ ਨਾ, ਫਿਰ ਉਹਨੇ ਐਂ ਕਰਨਾ ਪੈਂਦਾ ਇਦਾਂ ਕਹਿੰਦਾ ਮੈਂ ਕਰ ਲੈਣਾ, ਉਹ ਵਿੱਚੋਂ ਮੋਰੀ ਥਣੀ ਤੂੰਬਾ ਸਿੱਧਾ ਲਾ ਕੇ ਬਾਹਰ ਕੱਢ ਲੈਣਾ। ਬਾਰੀਆਂ ਬਣਾਈਆਂ ਇੱਥੇ ਬਿਜ਼ਨਸ ਆ ਵੀ ਸੋਚ ਆ। ਸੋਨੀ ਭਾਈ ਨਾ ਸਫ਼ਰ ਕਰ ਰਿਹਾ ਬੱਸ 'ਚ ਤੇ ਇੰਜ ਕਰਕੇ ਫੜ ਕੇ ਇੰਜ ਫੜ ਕੇ ਜਾ ਰਿਹਾ। ਕੰਡਕਟਰ ਕਹਿੰਦਾ ਪੈਸੇ ਦੇ, ਇਹਨੇ ਇੰਜ ਕਰਕੇ ਪੈਸੇ ਕੱਢੇ, ਉਹ ਨਹੀਂ ਹਿਲਾ ਰਿਹਾ। ਉਹ ਕਹਿੰਦਾ ਆਹ ਕੀ ਆ? ਕਹਿੰਦਾ ਯਾਰ ਮੁੰਡਾ ਮਸੀਤੇ ਜਾਂਦਾ, ਉਹਦੀ ਟੋਪੀ ਦਾ ਸਾਈਜ਼ ਆ। ਟੋਪੀ ਲੈਣ ਚੱਲਾ ਨਹੀਂ ਇੰਜ ਕਰਕੇ ਜਾ ਰਿਹਾ, ਘਰੋਂ ਨਿਕਲਿਆ ਤੇ ਇੰਜ ਹੀ ਜਾ ਰਿਹਾ ਤੇ ਬੱਸ 'ਚ ਵੀ ਇੰਜ ਹੀ ਖਲੋਤਾ ਤੇ ਉਹਨੇ ਕਿਹਾ ਯਾਰ ਤੂੰ ਐਸਾ ਤਰ੍ਹਾਂ ਪੈਸੇ ਦੇ ਦੇ। ਕਹਿੰਦਾ ਨਹੀਂ ਯਾਰ ਮੈਂ ਮੁੰਡੇ ਦੀ ਟੋਪੀ ਬਣਾਉਣ ਜਾਣੀ, ਮੈਂ ਉਹਦਾ ਸਾਈਜ਼ ਲਿਆ ਵਾ ਤੇ ਇੰਜ ਹੀ ਸਰਗੋਦੇ ਤੱਕ ਜਾਣਾ ਵਾ। ਅੱਛਾ ਫਰੀਦ ਹੁਣੀ 4 ਭਰਾ ਤੇ ਸਲਾਹ ਬਣਾਈ ਕਿ ਅੱਜ ਅਫਤਾਰੀ ਇਕੱਠੀ ਕਰਨੀ ਹੈ ਤੇ ਸ਼ਾਮ ਨੂੰ ਸਾਰੇ ਭਰਾ ਪਿੰਡ 'ਚੋਂ ਥੋੜੀ ਇਕੱਠੀ ਕਰਨ ਡਏ। ਸਾਰੇ ਅਫਤਾਰੀ ਇਕੱਠੀ ਕਰਨੇ। ਇਹਨੇ ਕ੍ਰੇਨ ਵਾਲੇ ਪੰਜੇ ਨਾਲ ਜਨਾਜ਼ੇ ਨੂੰ ਮੋਢਾ ਦਿੱਤਾ, ਮੁਰਦੇ ਦੀ ਬਾਜੀ ਪਵਾਤੀ। ਆਹੋ ਰੋਜ਼ਾ ਰੱਖ ਲਿਆ, ਇਹ ਹਾਲੇ ਰਹਿੰਦਾ ਸੀ, ਇਹ ਪਿੱਛੇ ਆ ਰਿਹਾ ਸੀ। ਸੋਨੀ ਭਾਈ ਨੇ ਰੋਜ਼ਾ ਰੱਖ ਲਿਆ ਤੇ ਬੜਾ ਲੱਗਾ। ਸ਼ਾਮ ਨੂੰ ਉਹ ਕਿਤੇ ਅਲਾਰਮ ਜਿਹਾ ਵੱਜਿਆ ਅਫਤਾਰੀ ਵਾਲਾ ਤੇ ਖੁਸ਼ੀ ਨਾਲ ਹਵਾਈ ਫਾਇਰਿੰਗ ਕਰਤੀ। ਇੰਨੇ ਚਾਅ ਚੜੇ। ਦਾਨਿਸ਼ ਭਾਈ ਨੂੰ ਅਬਾਸ ਕਹਿੰਦਾ ਮੈਨੂੰ ਰੋਜ਼ਾ ਬਹੁਤ ਲੱਗ ਰਿਹਾ ਤੇ ਉਹਦੀਆਂ ਹੱਡੀਆਂ ਵੇਖਣ ਲੱਗ ਪਏ।
ਆਹ ਵੀ ਕਿੱਥੇ ਲੱਗ ਰਿਹਾ ਬੂਟ ਜਿਵੇਂ ਬੂਟ ਲੱਗਦਾ ਵਾ। ਫਲਕ ਭਾਈ ਨੂੰ ਵੀ ਇੱਕ ਬੰਦੇ ਨੇ ਕਿਹਾ ਤੁਹਾਡਾ ਕੀ ਨਾਮ ਆ? ਕਹਿੰਦਾ ਮੇਰਾ ਨਾਮ ਫਲਕ ਸ਼ੇਰ। ਉਹ ਕਹਿੰਦਾ ਜਾ ਫਲਕ ਤੇ ਸ਼ੇਰ ਹੁੰਦੇ ਹੀ ਨਹੀਂ। ਫਲਕ ਸ਼ੇਰ ਨੂੰ ਇੱਕ ਬੰਦੇ ਨੇ ਕਿਹਾ ਤੇਰਾ ਨਾਮ ਫਲਕ ਸ਼ੇਰ ਕਿਉਂ ਆ? ਕਹਿੰਦਾ ਮੈਂ ਟਾਈਗਰ ਬਿਸਕੁਟ ਬਹੁਤ ਖਾਣਾ। ਆਹੋ